व्यूअर्स वेलकम बैक ऑन प्रोग्राम जी। डॉक्टर साहब अगले इशू बारे तुहाडे कोल जानकारी लवांगे जी। डॉक्टर साहब की कहना तुहाडा? देखो कल दे तीसरे सैगमेंट दे विच असीं जिहड़ी पुणे दे विच भीमा कोरेगांव जिहड़ा मैमोरीअल लगभग 200 साल पुराने, क्योंकि ये वो धरती है जिथे कदे अंग्रेज़ां दी ईस्ट इंडिया कंपनी सी उदों और उन्हां दी फौज दा हिस्सा रहे 800 दे करीब महार ਜਿਹੜੇ ਕਿ ਦਲਿਤ ਸ਼ੂਦਰ ਜਾਤੀ ਬ੍ਰਾਹਮਣ ਦੀ ਡਿਗਰੀ ਦੇ ਥੱਲੇ ਬਣਾਏ ਹੋਏ ਸੀ, ਉਹ ਜਿਹੜੇ ਨੇ ਉਸ ਬ੍ਰਿਟਿਸ਼ ਫੌਜ ਦਾ ਹਿੱਸਾ ਸੀ, ਜਿਨ੍ਹਾਂ ਨੇ ਹਜ਼ਾਰਾਂ ਦੀ ਗਿਣਤੀ 'ਚ, ਉਹਦੀ ਫਿਗਰ ਕਿਤੇ 25,000 ਹੁੰਦੀ ਹੈ ਸ਼ੋ ਜੀ, ਭਾਵੇਂ ਉਹਨੂੰ ਕਹਿਣ ਨੂੰ ਮਰਾਠਿਆਂ ਦੀ ਫੌਜ ਕਹਿੰਦੇ ਨੇ, ਪਰ ਅਸਲ 'ਚ ਜਿਵੇਂ ਅਸੀਂ ਜ਼ਿਕਰ ਕੀਤਾ ਵੀ ਸੀ ਔਰ ਕੱਲ ਮੈਂ ਵੇਰਵੇ ਨਾਲ ਨਹੀਂ ਸੀ ਗੱਲ ਕਰ ਸਕਿਆ ਕਿ ਸ਼ਿਵਾਜੀ, ਕਿਉਂਕਿ ਜਦੋਂ ਅਸੀਂ ਹਿਸਟੋਰੀਕਲ ਨੈਰੇਸ਼ਨ ਦੇਖਦੇ ਹਾਂ ਮਰਾਠਿਆਂ ਦਾ, ਔਰ ਜਿਵੇਂ ਅੱਜ ਇਹ ਖਬਰਾਂ ਉਸ ਪੂਨਾ ਵਾਇਲੈਂਸ ਦੀਆਂ ਔਰ ਉਸ ਤੋਂ ਬਾਅਦ ਸਾਰੇ ਮਹਾਰਾਸ਼ਟਰ 'ਚ ਇਹ ਹਿੰਸਾ ਫੈਲੀ ਹੈ, ਨਾਲ ਲੱਗਦੇ ਆਂਧਰਾ 'ਚ ਵੀ ਹੋਇਆ, ਤੇ ਇਹ ਪ੍ਰਭਾਵ ਦੇਣ ਦਾ ਇਹਨਾਂ ਦੇ ਅਖੌਤੀ ਮੇਨ ਸਟ੍ਰੀਮ ਮੀਡੀਆ ਵੱਲੋਂ ਪ੍ਰਭਾਵ ਦਿੱਤਾ ਜਾ ਰਿਹਾ ਜਿਵੇਂ ਇਹ ਦਲਿਤਾਂ ਤੇ ਮਰਾਠਿਆਂ ਦੀ ਲੜਾਈ ਹੈ ਔਰ ਉਹਨਾਂ ਦੇ ਵਿੱਚ ਟਕਰਾਅ, ਜਿਹੜੀ ਕਿ ਬੜੀ ਖਤਰਨਾਕ ਖੇਡ ਇਹ ਭਗਵੇ ਵਾਲੇ ਜਿਹੜੇ RSS ਵਾਲੇ ਖੇਡ ਰਹੇ ਨੇ, ਕਿਉਂਕਿ ਦੋਨਾਂ ਨੂੰ ਹੀ ਜਿਹੜਾ ਬ੍ਰਾਹਮਣਵਾਦ ਹੈ ਉਹ ਆਪਣਾ ਦੁਸ਼ਮਣ ਸਮਝਦੇ। ਜ਼ਾਹਰ ਹੈ ਵੀ ਜਦੋਂ ਅਸੀਂ ਮਰਾਠਿਆਂ ਦੀ ਨਰੇਸ਼ਨ ਦੇਖਦੇ ਹਾਂ, ਕਈਆਂ ਨੂੰ ਕਿਉਂਕਿ ਸ਼ਿਵ ਸੈਨਾ ਜਾਂ ਬਾਲ ਠਾਕਰੇ ਇਵੇਂ ਰਿਹਾ ਔਰ ਪੰਜਾਬ 'ਚ ਜਾਲੀ ਜੇ ਹਿੰਦੂ ਸੰਗਠਨ ਸ਼ਿਵ ਸੈਨਾ ਦਾ ਨਾਮ ਵੀ ਇਸਤੇਮਾਲ ਕਰਦੇ ਰਹੇ, ਹਾਲਾਂਕਿ ਕਦੇ ਵੀ ਬਾਲ ਠਾਕਰੇ ਨੇ ਪੰਜਾਬ ਦੀ ਕਿਸੇ ਬ੍ਰਾਂਚ ਨੂੰ ਕਦੇ ਐਂਡੋਰਸ ਨਹੀਂ ਸੀ ਕੀਤਾ। ਮਰਾਠਿਆਂ ਦਾ ਇੱਕ ਆਪਣਾ ਹਿੰਦੂਤਵਾ ਦਾ ਕਰੈਕਟਰ ਹੈ, ਉਹ ਇੱਕ ਉਸ ਬੈਲਟ ਤੱਕ ਹੈ, ਪਰ ਕਦੇ ਵੀ ਉਹਨਾਂ ਨੇ ਜਿਹੜਾ ਇਹਨਾਂ ਦਾ ਹਿੰਦੂ ਹਿੰਦੁਸਤਾਨ ਦੀ ਲਾਈਨ ਹੈ ਜਾਂ ਜਿਸ ਕਿਸਮ ਦੀ ਇਹ ਹਿੰਦੂਤਵਾ ਦੀ ਵਿਚਾਰਧਾਰਾ ਦੇ ਥੱਲੇ ਕਰਨਾ ਚਾਹੁੰਦੇ ਨੇ, ਉਸ ਨੂੰ ਉਹਨੇ ਕਦੇ ਐਂਡੋਰਸ ਨਹੀਂ ਕੀਤਾ। ਔਰ ਇਹੀ ਕਾਰਨ ਹੈ ਕਿ ਉਹ ਸ਼ਿਵ ਸੈਨਾ ਦੀਆਂ ਅੱਜ ਦੋ ਪਾਰਟੀਆਂ ਨੇ ਅੱਡ-ਅੱਡ, ਇੱਕ ਉਹਦੇ ਮੁੰਡੇ ਦੀ ਹੈ ਉद्धਵ ਠਾਕਰੇ, ਇੱਕ ਰਾਜ ਠਾਕਰੇ ਉਹਦਾ ਭਤੀਜਾ ਹੈ, ਔਰ ਇਹ ਦੋਨੋਂ ਹੀ ਜਦੋਂ ਇਹਨਾਂ ਨੇ ਬਿਹਾਰੀਆਂ ਦੇ ਖਿਲਾਫ ਵੀ ਹਿੰਸਾ ਕੀਤੀ ਕਿ ਜਾਓ ਇੱਥੋਂ ਨਿਕਲੋ ਯੂਪੀ ਬਿਹਾਰ, ਸੋ ਉਹਨਾਂ ਦੇ ਲਈ ਜੇ ਭਾਰਤ ਕਸ਼ਮੀਰ ਤੋਂ ਕੰਨਿਆ ਤੋਂ ਕੁਮਾਰੀ ਤੱਕ ਇੱਕ ਦਾ ਕਾਨਸੈਪਟ ਹੁੰਦਾ ਤੇ ਫਿਰ ਉਹ ਬਈਆਂ ਨੂੰ ਉੱਥੋਂ ਨਾ ਕੱਢਦੇ, ਫਿਰ ਅਸਾਮੀਆਂ ਦੇ ਖਿਲਾਫ ਉਹਨਾਂ ਨੇ ਕੀਤਾ। ਉਸ ਤੋਂ ਪਹਿਲਾਂ ਜਦੋਂ ਸੌਰਾਸ਼ਟਰਾ ਵੰਡਿਆ ਗਿਆ ਸੀ ਦੋ ਸਟੇਟਾਂ 'ਚ, ਗੁਜਰਾਤ ਔਰ ਮਹਾਰਾਸ਼ਟਰ 'ਚ, ਉਦੋਂ ਉਹਨਾਂ ਨੇ ਗੁਜਰਾਤੀਆਂ ਨੂੰ ਚੰਗੀ ਤਰ੍ਹਾਂ ਉੱਥੋਂ ਭਜਾਇਆ ਸੀ। ਨਹੀਂ ਤਾਂ ਜਿਵੇਂ ਚੰਡੀਗੜ੍ਹ ਹਰਿਆਣੇ ਨੂੰ ਦਿੱਤਾ ਸੀ ਸ਼ਾਹ ਕਮਿਸ਼ਨ ਨੇ, ਇਵੇਂ ਹੀ ਜਿਹੜਾ ਉਹਨਾਂ ਦਾ ਰੀਆਰਗਨਾਈਜੇਸ਼ਨ ਵਾਲਾ ਕਮਿਸ਼ਨ ਸੀ ਉਹਨੇ ਬੰਬਈ ਜਿਹੜੀ ਹੈ ਉਹ ਗੁਜਰਾਤ ਨੂੰ ਦਿੱਤੀ ਸੀ। ਹੈ ਵੀ ਉੱਥੇ ਗਿਣਤੀ ਵੀ ਉਹਨਾਂ ਦੀ ਸੀ ਔਰ ਵਪਾਰੀ ਵੀ ਉਹ ਸੀ, ਲੇਕਿਨ ਇੰਨੀ ਕੁ ਬਾਲ ਠਾਕਰੇ ਨੇ ਉੱਥੇ ਫਿਰ ਹਿੰਸਾ ਕੀਤੀ ਕਿ ਉਹਨਾਂ ਨੂੰ ਮਹਾਰਾਸ਼ਟਰ ਨੂੰ ਦੇਣ ਤੇ ਮਜਬੂਰ ਹੋਣਾ ਪਿਆ। ਪਰ ਗੁਜਰਾਤੀਆਂ ਲਈ ਪੁੱਜ ਕੇ ਨਫ਼ਰਤ ਹੈ ਮਰਾਠਿਆਂ 'ਚ ਜੀ, ਤਾਮਿਲ ਦੱਖਣ ਦੇ, ਉਹਨਾਂ ਦੇ ਖਿਲਾਫ ਵੀ ਉਹਨਾਂ ਨੇ ਜਿਹੜੀ ਹੈ ਸੋ ਜਦੋਂ ਅਸੀਂ ਸ਼ਿਵ ਸੈਨਾ ਮਹਾਰਾਸ਼ਟਰ ਦਾ ਪਾਰਟ ਦੇਖਦੇ ਹਾਂ ਉਹ ਐਜ਼ ਏ ਮਰਾਠੇ ਤਾਂ ਨਹੀਂ। ਔਰ ਇਸ ਗੱਲ ਦਾ ਵੀ ਧਿਆਨ ਰਹੇ ਜਦੋਂ ਅਸੀਂ ਦੋ ਕਾਊਂਟਰ ਜਿਹੜੇ ਦੋ ਪੈਰਲਲ ਕਰੰਟ ਉਸ ਖਿੱਤੇ 'ਚ ਚੱਲੇ ਮੁਗਲ ਸਾਮਰਾਜ ਦੇ ਖਿਲਾਫ, ਉਹਨਾਂ ਦੇ ਵਿੱਚ ਸਿੱਖ, ਮਰਾਠੇ ਔਰ ਜ਼ਾਹਰ ਹੈ ਰਾਣਾ ਸਾਂਗਾ ਔਰ ਰਾਣਾ ਪ੍ਰਤਾਪ ਦੇ ਰੂਪ ਦੇ ਵਿੱਚ ਜਿਹੜਾ ਸੀ ਰਿਬੈਲੀਅਨ ਇਸ ਮੇਵਾੜ ਖਿੱਤੇ ਦਾ, ਔਰ ਇਹਨਾਂ ਦੋਨੋਂ ਹੀ ਜਿਹੜਾ ਰਾਜਪੂਤ ਜਾਂ ਸਾਂਗਾ ਪ੍ਰਤਾਪ ਜਿਹੜੀ ਟ੍ਰੈਡੀਸ਼ਨ ਹੈ ਉਹਦੀ ਇਨਸਪੀਰੇਸ਼ਨ ਵੀ ਸਿੱਖੀ ਵਿਚਾਰਧਾਰਾ ਸੀ, ਜਿਹੜਾ ਕਿ ਇੱਕ ਉਦਾਸੀ ਸਾਧੂ ਨੇ ਇਸ ਨੂੰ ਬਿਲਕੁਲ ਜਿਹੜੇ ਬੇਦਿਲ ਸੀ ਉਹਦੇ 'ਚ ਹੌਸਲਾ ਭਰਿਆ। ਤੇ ਦੂਸਰੇ ਬਾਰੇ ਅਸੀਂ ਜ਼ਾਹਰਾ ਤੌਰ ਤੇ ਦੇਖਦੇ ਹਾਂ ਕਿ ਸ਼ਿਵਾਜੀ ਮਰਹੱਟਾ ਜਿਹਨੇ ਅਲਟੀਮੇਟਲੀ ਮਰਾਠਾ ਪਾਵਰ ਦੀਆਂ ਫਾਊਂਡੇਸ਼ਨਸ ਰੱਖੀਆਂ, ਬਾਅਦ ਦੇ ਵਿੱਚ ਉਹਦਾ ਲੜਕਾ ਸ਼ੰਭੂ ਜੀ, ਔਰ ਇਹ ਸਮਰੱਥ ਰਾਮਦਾਸ ਜਿਹੜੇ ਮਹਾਰਾਸ਼ਟਰ ਦੇ ਇੱਕ ਬਹੁਤ ਵੱਡੇ ਸੰਤ ਹੋਏ ਨੇ, ਇਹਨਾਂ ਦੀ ਮਾਂ ਜੀਜਾਬਾਈ ਸ਼ਿਵਾਜੀ ਦੀ ਉਹਦੀ ਫਾਲੋਅਰ ਸੀ। ਔਰ ਸਮਰੱਥ ਰਾਮਦਾਸ ਦੇ ਵਿੱਚ ਜਿਹੜੀ ਇਹ ਹਥਿਆਰਬੰਦ ਜਾਂ ਹੱਕਾਂ ਲਈ ਖਲੋਣ ਦੀ ਗੱਲ ਹੈ, ਇਹ 6ਵੇਂ ਪਾਤਸ਼ਾਹ ਦੇ ਨਾਲ ਇਸ ਸਮਰੱਥ ਰਾਮਦਾਸ ਦੀ ਇੱਕ ਮੁਲਾਕਾਤ ਹੁੰਦੀ ਹੈ ਗੜਵਾਲ ਖਿੱਤੇ ਦੇ ਵਿੱਚ, ਜਿਹੜਾ ਗੜਵਾਲ ਕਿ ਅੱਜ ਉੱਤਰਾਖੰਡ ਦੇ ਵਿੱਚ ਹੈ। ਉਹ ਸਾਰੇ ਜਦੋਂ 6ਵੇਂ ਪਾਤਸ਼ਾਹ ਨਾਨਕ ਮਤੇ ਗਏ ਨੇ ਔਰ ਉੱਥੇ ਡਾਇਲੋਗ ਹੈ ਜਿਹਦੇ 'ਚ ਕਿ ਇਹ ਪੁੱਛਿਆ ਜਾਂਦਾ ਹੈ ਵੀ ਸਮਰੱਥ ਰਾਮਦਾਸ ਮਿਲਣ ਆਇਆ ਔਰ ਉਹ ਆ ਕੇ ਪਹਿਲਾਂ ਬੜਾ ਨਿਰਾਸ਼ ਹੋਇਆ। ਉਹਨੇ ਦੇਖਿਆ ਕਿ ਵੀ ਇਹ ਤਾਂ ਹਥਿਆਰਬੰਦ ਸਿੱਖ ਨਾਲ ਨੇ, ਦੂਜਾ ਪੂਰੇ ਸ਼ਾਨੋ ਸ਼ੌਕਤ, ਤੇ ਉਹਨਾਂ ਦੇ ਮਨ 'ਚ ਇਹ ਸੀ ਕਿ ਬਾਬਾ ਨਾਨਕ ਇੱਕ ਫਕੀਰ ਹੋਏ ਨੇ ਔਰ ਜਿਵੇਂ ਦੇ ਭੇਖ 'ਚ ਆਪ ਰਹਿੰਦੇ ਸੀ ਉਵੇਂ ਦੇ ਹੋਣਗੇ।
ਔਰ ਉਹਨੇ ਸਵਾਲ ਕੀਤੇ ਔਰ ਉਹਦੇ 'ਚ ਇੱਕ ਸਵਾਲ ਇਸ ਨਾਲ ਹੀ ਸੀ ਕਿ ਭਾਈ ਇਹ ਤੁਹਾਡਾ ਕੀ ਰੰਗ ਰੂਪ ਔਰ ਕੀ ਸਾਰਾ, ਤਾਂ ਉਹਦੇ 'ਚ ਗੁਰੂ ਸਾਹਿਬ ਨੇ ਇਹ ਗੱਲ ਉਹਨੂੰ ਸਮਝਾਈ ਕਿ ਸ਼ਸਤਰ ਗਰੀਬ ਕੀ ਰੱਖਿਆ, ਜਰਵਾਣੇ ਕੀ ਭਖਿਆ, ਕਿ ਅਸੀਂ ਜਿਹੜੇ ਸ਼ਸਤਰ ਚੁੱਕੇ ਨੇ ਇਹ ਗਰੀਬ ਦੀ ਰੱਖਿਆ ਲਈ ਨੇ, ਜਿਹੜਾ ਪਾਵਰਲੈਸ ਹੈ, ਡਾਊਨ ਟਰੋਡਨ ਹੈ, ਉਸ ਦੇ ਬਚਾਅ ਲਈ। ਜਰਵਾਣਾ ਟਾਇਰੈਂਟ, ਜ਼ੁਲਮ ਕਰਨ ਵਾਲਾ, ਉਹਨੂੰ ਸਜ਼ਾ ਦੇਣ ਦੇ ਲਈ। ਔਰ ਸਮਰੱਥ ਰਾਮਦਾਸ ਨੇ ਕਿਹਾ ਵੀ ਇਹ ਬਾਤ ਮੇਰੇ ਮਨ ਕੋ ਭਾਵਤੀ ਹੈ, ਕਿ ਇਹ ਗੱਲ ਮੈਨੂੰ ਚੰਗੀ ਲੱਗਦੀ ਹੈ। ਔਰ ਉਹੀ ਸਮਰੱਥ ਰਾਮਦਾਸ ਜਿਹੜਾ ਅਲਟੀਮੇਟਲੀ ਇਨਸਪੀਰੇਸ਼ਨ ਬਣਿਆ ਸ਼ਿਵਾਜੀ ਦੀ। ਔਰ ਇਹ ਜਿਹੜੇ ਕਲੈਨ ਨਾਲ ਮਰਾਠੇ ਸੰਬੰਧਿਤ ਸਨ ਇਹ ਸ਼ੂਦਰ ਸੀ, ਖੁਦ ਸ਼ੂਦਰ ਨੇ ਮਰਾਠੇ। ਔਰ ਇਹੀ ਕਾਰਨ ਸੀ ਕਿ ਜਦੋਂ ਸ਼ਿਵਾਜੀ ਨੇ, ਜਿਹੜਾ ਬਹਾਦਰ ਵੀ ਸੀ, ਚਲਾਕ ਵੀ ਸੀ, ਗੁਰਿਲਾ ਫਾਈਟਰ ਵੀ ਸੀ, ਕੈਦ 'ਚ ਵੀ ਆਇਆ ਔਰੰਗਜ਼ੇਬ ਦੀ ਉਹ ਮਠਿਆਈ ਦੇ ਟੋਕਰੇ ਦੇ ਦਾਨ ਦੇ ਹਵਾਲੇ ਉੱਥੋਂ ਨਿਕਲ ਗਿਆ। ਬਹਾਦਰ ਆਦਮੀ ਸੀ, ਪਰ ਜਿੰਨਾ ਵੱਡਾ ਉਹਨੂੰ ਬਣਾ ਦਿੱਤਾ ਉਹਨੂੰ ਤਾਂ ਹੁਣ ਸ਼ਿਵਜੀ ਤੋਂ ਵੱਡਾ ਵੀ ਸ਼ਿਵਾਜੀ ਉਹ ਮੰਨਦੇ ਨੇ। ਲੇਕਿਨ ਇੱਕ ਗੱਲ ਜ਼ਾਹਰ ਹੈ ਕਿ ਜਦੋਂ ਸ਼ਿਵਾਜੀ ਨੇ ਸਾਈਜ਼ੇਬਲ ਟੈਰੀਟਰੀ ਕੈਪਚਰ ਕਰ ਲਈ ਔਰ ਉਹਦੀ ਫੌਜ ਦੇ ਵਿੱਚ ਸ਼ਿਵਾਜੀ ਦੇ ਮੁਸਲਮਾਨ ਵੀ ਸਨ ਤੇ ਫਿਰ ਉਹਨਾਂ ਨੇ ਉਹਦਾ ਆਪਣਾ ਜਿਹਨੂੰ ਰਾਜਾਭਿਸ਼ੇਕ ਕਹਿੰਦੇ ਨੇ, ਕੋਰੋਨੇਸ਼ਨ, ਗੱਦੀ ਨਸ਼ੀਨੀ। ਹੁਣ ਜ਼ਾਹਰ ਹੈ ਵੀ ਜਿਹੜਾ ਹਿੰਦੂ ਤੌਰ ਤਰੀਕਾ ਸੀ ਜਿਹਨੂੰ ਉਹ ਖਿੱਤੇ ਦੇ ਲੋਕ ਬਿਲੋਂਗ ਕਰਦੇ ਸੀ, ਉਹਦੇ 'ਚ ਬ੍ਰਾਹਮਣ ਹੀ ਕਰਦਾ ਸੀ। ਬ੍ਰਾਹਮਣਾਂ ਨੇ ਇਨਕਾਰ ਕਰਤਾ। ਬ੍ਰਾਹਮਣਾਂ ਨੇ ਕਿਹਾ ਜੀ ਇਹ ਤਾਂ ਸ਼ੂਦਰ ਹੈ, ਰਾਜਾ ਤਾਂ ਹੋ ਹੀ ਕਸ਼ਤਰੀ ਸਕਦਾ। ਔਰ ਫਿਰ ਉਹ ਬਨਾਰਸ ਤੋਂ ਕਿ ਕੌਣ ਕੋ ਪੰਡਤ ਪੈਸੇ ਪੂਸੇ ਦੇ ਕੇ ਲਿਆਂਦਾ, ਉਹਨੇ ਵੀ ਕਿਹਾ ਜੀ ਮੈਂ ਹੱਥ ਦੇ ਅੰਗੂਠੇ ਨਾਲ ਨਹੀਂ ਲਾਣਾ, ਪੈਰ ਦੇ ਅੰਗੂਠੇ ਨਾਲ ਲਾਣਾ। ਔਰ ਉਵੇਂ ਉਹਦੀ ਕੋਰੋਨੇਸ਼ਨ ਕੀਤੀ ਗਈ। ਸੋ ਜ਼ਾਹਰ ਹੈ ਕਿ ਜਦੋਂ ਅਸੀਂ ਸ਼ਿਵਾਜੀ ਦੇ ਹਵਾਲੇ ਨਾਲ ਵੀ ਗੱਲ ਕਰਦੇ ਹਾਂ ਮਰਾਠਾ ਫੋਰਸ ਦੇ, ਔਰ ਕਦੇ ਵੀ ਮਹਾਰਾਸ਼ਟਰ ਦੇ ਵਿੱਚ ਮਰਾਠਿਆਂ ਦਾ ਜਾਂ ਦਲਿਤਾਂ ਦਾ ਨਹੀਂ ਹੋਇਆ। ਔਰ ਜਦੋਂ ਹੁਣ ਇਹ 200 ਸਾਲਾ ਯਾਦ ਜਿਹੜੀ ਕਿ ਮਨਾਈ ਜਾ ਰਹੀ ਹੈ ਭੀਮਾ ਕੋਰੇਗਾਮ 'ਚ, ਇਹ ਇਨਫੈਕਟ ਬਹੁਤ ਜਲਦੀ, ਕਿਉਂਕਿ ਬ੍ਰਾਹਮਣਾਂ ਨੂੰ ਲੱਗਾ ਵੀ ਇਹ ਸ਼ੂਦਰ ਬਣ ਗਏ, ਉਹਨਾਂ ਨੇ ਸ਼ੰਭਾ ਜੀ ਉਹਦੇ ਮੁੰਡੇ ਤੋਂ ਫਿਰ ਜਿਹੜਾ ਪਾਵਰ ਹੈ ਉਹ ਪੇਸ਼ਵਾ ਬ੍ਰਾਹਮਣਾਂ ਦੇ ਹੱਥ 'ਚ ਆ ਗਈ। ਜਿਹੜੇ ਉਹਨਾਂ ਦੇ ਪੇਸ਼ਵਾ, ਅਦਰਵਾਈਜ਼ ਫਾਰਸੀ ਦਾ ਸ਼ਬਦ ਹੈ, ਇਹਦਾ ਮਤਲਬ ਆਗੂ, ਲੀਡਰ। ਔਰ ਬਾਜੀ ਰਾਓ ਦੇ ਵੇਲੇ 200 ਸਾਲ, ਔਰ ਇਹ ਪੇਸ਼ਵਾ ਇੰਨੀ ਨਫ਼ਰਤ ਕਰਦੇ ਸੀ ਦਲਿਤਾਂ ਨੂੰ, ਇਹਨਾਂ ਨੂੰ ਗਲ ਦੇ ਵਿੱਚ ਘੜਾ ਬੰਨਣ ਦੇ ਲਈ ਕਿਹਾ ਜਾਂਦਾ ਸੀ ਤਾਂ ਕਿ ਹਵਾ ਸਾਫ਼ ਰਹੇ। ਲੱਕ ਦੇ ਨਾਲ ਝਾੜੂ ਬੰਨਣ ਦੀ ਤਾਕਤ ਸੀ ਤਾਂ ਕਿ ਜਦੋਂ ਇਹਨਾਂ ਨੇ ਤੁਰਨਾ, ਨੰਗੇ ਪੈਰ ਤੁਰਨ ਦਾ ਹੁਕਮ ਸੀ, ਤੇ ਪਿੱਛੋਂ ਝਾੜੂ ਜਿਹੜਾ ਉਹਨੂੰ ਸਾਫ਼ ਕਰਦਾ ਹੈ। ਸੋ ਉਹਨਾਂ ਦੇ ਨਾਲ ਬਦਤਰ ਸਲੂਕ ਕੀਤਾ ਜਾਂਦਾ ਸੀ। ਔਰ ਅੰਗਰੇਜ਼ਾਂ ਨੇ ਜਿਹੜੇ ਕਿ ਐਕਸਪੈਂਡ ਕਰ ਰਹੇ ਸੀ ਆਪਣਾ ਸਾਮਰਾਜ, ਉਹ ਸਮਝਦੇ ਸੀ ਸਾਰਿਆਂ ਨੂੰ, ਉਹਨਾਂ ਨੇ ਦੇਖਿਆ ਕਿ ਵੀ ਇਹਨਾਂ ਨੂੰ ਅਸੀਂ ਇਸਤੇਮਾਲ ਕਰ ਸਕਦੇ ਹਾਂ ਜਾਂ ਇਹ ਸਾਡੀ ਭਰਤੀ ਹੋ ਸਕਦੇ ਨੇ। ਉਹਨਾਂ ਨੇ ਟ੍ਰੇਨਡ ਕਰਕੇ, ਜਿਵੇਂ ਨੈਰੇਸ਼ਨ ਹੈ ਕਿ 800 ਦੇ ਕਰੀਬ ਮਹਾਰ ਜਾਤੀ ਜਿਹੜੀ ਕਿ ਸ਼ੂਦਰਾਂ ਦੀ ਇੱਕ ਜਾਤੀ ਹੈ, ਉਹਨੂੰ ਉਹਨਾਂ ਨੇ ਭਰਤੀ ਕੀਤਾ। ਔਰ ਇਸ ਦਿਨ ਦੇ ਮੌਕੇ ਇਸ ਭੀਮਾ ਕੋਰੇਗਾਮ ਦੀ ਥਾਂ ਦੇ ਉੱਤੇ ਜਿਹੜਾ ਪੇਸ਼ਵਾ ਬ੍ਰਾਹਮਣ ਦੀ ਫੌਜ ਸੀ, ਜਿਹਦੇ 'ਚ ਈਵਨ ਅਰਬੀ ਲੜਾਕੇ ਵੀ ਸੀ ਔਰ ਦੂਸਰੇ ਵੀ ਸੀ, ਇਹ ਕੋਈ ਹਿੰਦੂ ਮੁਸਲਮਾਨ ਜਾਂ ਕੋਈ ਅਦਰਵਾਈਜ਼ ਲੜਾਈ ਨਹੀਂ ਸੀ, ਜਾਂ ਹਿੰਦੂ ਅੰਗਰੇਜ਼ ਲੜਾਈ ਨਹੀਂ ਸੀ, ਪਰ ਮਹਾਰ ਉਸ ਸਪਿਰਿਟ ਦੇ ਨਾਲ ਲੜੇ। ਉਹਨਾਂ ਨੂੰ ਸੀ ਕਿ ਜੀ ਇਹਨਾਂ ਨੇ ਤਾਂ ਸਾਨੂੰ ਜਾਨਵਰਾਂ ਤੋਂ ਬਦਤਰ ਬਣਾਇਆ ਹੋਇਆ, ਔਰ ਇਧਰ ਸਾਡੀ ਜਿਹੜੀ ਹੈ ਇਹਨਾਂ ਨੇ ਸਾਨੂੰ ਭਰਤੀ ਕੀਤਾ। ਔਰ ਉਹਨਾਂ ਨੇ ਉਸ ਲੜਾਈ ਦੇ ਵਿੱਚ ਬਹੁਤ ਵੱਡੀ ਫੋਰਸ ਜਿਹੜੀ ਸੀ ਉਹਦੀ ਪੇਸ਼ਵਾ ਦੀ, ਬਾਜੀ ਰਾਓ ਦੀ, ਉਹਨੂੰ ਡਿਫੀਟ ਕੀਤਾ। ਸੋ ਜ਼ਾਹਰ ਹੈ 1927 ਚ ਡਾਕਟਰ ਅੰਬੇਦਕਰ ਨੇ ਪਹਿਲੀ ਵਾਰ ਉੱਥੇ ਗਏ ਔਰ ਦਰਸ਼ਕ BBC ਪੰਜਾਬੀ ਸਰਵਿਸ ਨੇ ਅੱਜ ਕੁਝ ਪਿਕਚਰਸ ਵੀ ਉੱਥੇ ਮੈਮੋਰੀਅਲ ਵੀ ਬਣਿਆ, ਡਾਕਟਰ ਅੰਬੇਦਕਰ ਨੇ ਵੀ ਵਿਜ਼ਿਟ ਕੀਤਾ। ਔਰ ਉੱਥੇ ਇਸ ਦਿਨ ਨੂੰ ਮਨਾਉਣ ਦਾ ਵਿਜੇ ਜਿੱਤ, ਕਿਉਂਕਿ ਇਹ ਜਿੱਤ ਕੋਈ ਇਹ ਨਹੀਂ ਸੀ ਕਿ ਉਹ ਉਸ ਨੂੰ ਕੋਈ ਅੰਗਰੇਜ਼ਾਂ ਦੇ ਰਾਜ ਨੂੰ ਪਰਪੈਚੁਏਟ ਕਰ ਰਹੇ ਸੀ, ਪਰ ਉਹਨਾਂ ਨੂੰ ਪਹਿਲੀ ਵਾਰ ਅਹਿਸਾਸ ਹੋਇਆ ਵੀ ਸਾਨੂੰ ਜਿਹੜੇ ਜਾਨਵਰ ਸਮਝਦੇ ਨੇ, ਅਸੀਂ ਵਾਰੀਅਰ ਵੀ ਹਾਂ ਔਰ ਅਸੀਂ ਜਿਹੜਾ ਇਹਨਾਂ ਨੂੰ ਬ੍ਰਾਹਮਣਾਂ ਨੂੰ ਹਰਾ ਵੀ ਸਕਦੇ ਹਾਂ, ਕਿਉਂਕਿ ਬ੍ਰਾਹਮਣਾਂ ਦੀ ਫੌਜ ਲੜਨ ਵਾਲੇ ਗੁਸਾਈ ਸਨ ਜਾਂ ਜਿਹੜੇ ਅਰਬ ਗੁਰਿਲੇ ਇਹਨਾਂ ਨੇ ਲਿਆਂਦੇ ਹੋਏ ਸੀ। ਸੋ ਕੁੱਲ ਮਿਲਾ ਕੇ ਇਹ ਲਗਾਤਾਰ, ਔਰ ਅੱਜ ਤੱਕ 70 ਸਾਲਾਂ ਤੋਂ ਇਹ ਦਿਨ ਇੱਥੇ ਮਨਾਇਆ ਜਾਂਦਾ ਹੈ, ਕਦੇ ਉੱਥੇ ਝਗੜਾ ਨਹੀਂ ਹੋਇਆ। ਇਸ ਵਾਰ ਇਹ ਸਮਝਦਿਆਂ ਹੋਇਆ, ਕਿਉਂਕਿ ਗੁਜਰਾਤ ਦੇ ਵਿੱਚ ਵੀ ਬੜੀ ਤਬਦੀਲੀ ਹੋਈ ਹੈ। ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਗੁਜਰਾਤ ਦੀਆਂ ਚੋਣਾਂ ਨੇ, ਜਿੱਥੇ ਪਟੇਲਾਂ ਦੀ ਗੱਲ ਹੋਈ ਕਿ ਹਾਰਦਿਕ ਪਟੇਲ ਔਰ ਦੂਸਰੇ ਦੀ ਗੱਲ ਸੀ, ਉੱਥੇ ਇੱਕ ਜਿਗਨੇਸ਼ ਮੇਵਾਨੀ ਨਾਂ ਦਾ ਨੌਜਵਾਨ, ਜਿਹਨੇ ਕਿ ਜਦੋਂ ਊਨੇ ਦੇ ਵਿੱਚ ਇੱਕ ਦਲਿਤ ਦੀ ਮਾਰ ਕੁਟਾਈ ਦੀ ਵੀਡੀਓ ਸਾਹਮਣੇ ਆਈ ਔਰ ਪੂਰੀ ਇੱਕ ਐਜੀਟੇਸ਼ਨ ਖੜੀ ਹੋਈ, ਔਰ ਇਹਨੇ ਇੱਕ ਬੜਾ ਜ਼ਬਰਦਸਤ ਸਪੀਕਰ ਵੀ ਹੈ,
ਔਰ ਇਹਨੇ ਉੱਥੇ ਹੁਣ ਐਮਐਲਏ ਵੀ ਬਣੇ। ਔਰ ਇਹ ਜਿਹੜੀ ਥਾਂ ਹੈ ਜਿਹਨੂੰ ਭੀਮਾ ਕੋਰੇਗਾਂਵ ਕਹਿੰਦੇ ਨੇ, ਇਹ ਪੂਨੇ ਤੋਂ ਲਗਭਗ 30 ਕਿਲੋਮੀਟਰ ਦੂਰ ਹੈ। ਔਰ ਇਸ ਵਾਰ ਕਿਉਂਕਿ ਦਲਿਤ ਸਮਝਦੇ ਨੇ ਕਿ ਇਹ ਜਿਹੜਾ ਮੋਦੀਵਾਦ ਦਾ ਸਾਰਾ ਬ੍ਰਾਹਮਣਵਾਦ ਹੈ, ਇਹ ਬਿਲਕੁਲ ਮੰਨੂ ਸਮ੍ਰਿਤੀ ਵਾਲਾ ਬ੍ਰਾਹਮਣਵਾਦ ਭਾਰਤ ਦੇ ਉੱਤੇ ਲਾਗੂ ਹੋ ਰਿਹਾ ਔਰ ਉਹਦੇ ਚ ਉਹਨਾਂ ਨੇ ਮੁਸਲਮਾਨਾਂ ਨੂੰ ਵੀ ਟਾਰਗੇਟ ਕੀਤਾ, ਦਲਿਤਾਂ ਨੂੰ ਵੀ ਕੀਤਾ ਜੀ। ਸੋ ਜ਼ਾਹਰ ਹੈ ਵੀ ਇਹ ਐਤਕੀ ਬਹੁਤ ਵੱਡੀ ਗੈਦਰਿੰਗ ਉੱਥੇ ਹੋਈ। ਇੱਕ ਤਾਂ 200 ਸਾਲਾ ਸੀ, 2 ਲੱਖ ਦੇ ਕਰੀਬ ਉੱਥੇ ਲੋਕ ਜਿਹੜੇ ਨੇ ਇਕੱਠੇ ਹੋਏ ਔਰ ਉਹਨਾਂ ਦੇ ਵਿਸ਼ੇਸ਼ ਸੱਦੇ ਦੇ ਉੱਤੇ ਸਰ ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰੈਜ਼ੀਡੈਂਟ, ਆਪਣੀ ਡੈਲੀਗੇਸ਼ਨ ਦੇ ਨਾਲ ਉੱਥੇ ਗਏ ਔਰ ਉਹਨਾਂ ਨੇ ਵੀ, ਜਦੋਂ ਅੱਜ ਅਸੀਂ ਦੇਖ ਰਹੇ ਸੀ ਖਬਰਾਂ ਇਸ ਨਾਲ ਸੰਬੰਧਿਤ ਕਿ ਉੱਥੇ ਹਿੰਸਾ ਭਗਵਾ ਕਰਨ ਵਾਲਿਆਂ ਨੇ ਆ ਕੇ ਸ਼ੁਰੂ ਕੀਤੀ ਔਰ ਮਾਇਆਵਤੀ ਜਿਹੜੀ ਉਹਨਾਂ ਦੀ ਬਹੁਜਨ ਸਮਾਜ ਪਾਰਟੀ ਦੀ ਲੀਡਰ ਹੈ, ਉਹਦੀ ਵੀ ਬੜੀ ਸਟੇਟਮੈਂਟ ਕਲੀਅਰ ਹੈ, ਬੀਜੇਪੀ ਆਰਐਸਐਸ ਬਿਹਾਈਂਡ ਪੁਣੇ ਵਾਇਲੈਂਸ, ਮਾਇਆਵਤੀ। ਔਰ ਮਾਨ ਸਾਹਿਬ ਨੇ ਕਿਹਾ ਭੀਮਾ ਕੋਰੇਗਾਂਵ ਹਿੰਸਾ ਮੁਤੱਸਵੀ ਤੇ ਬ੍ਰਾਹਮਣਵਾਦੀ ਸੰਗਠਨਾਂ ਦੀ ਦਲਿਤਾਂ ਤੇ ਘੱਟ ਗਿਣਤੀ ਕੌਮਾਂ ਵਿਰੁੱਧ ਸੋਚ ਦਾ ਸਾਜ਼ਿਸ਼ੀ ਨਤੀਜਾ। ਸੋ ਜ਼ਾਹਰ ਹੈ ਵੀ ਇਹ ਗੱਲ ਬਿਲਕੁਲ ਕਲੀਅਰ ਹੈ ਔਰ ਇਹ ਸਾਹਮਣੇ ਹੈ ਵੀ ਲੱਖਾਂ ਲੋਕ ਇਕੱਠੇ ਸਨ ਔਰ 2-3 ਉਹਨਾਂ ਦੀਆਂ ਆਊਟਫਿਟਸ ਜਿਹੜੀਆਂ ਬਿਲਕੁਲ ਆਰਐਸਐਸ ਦੀਆਂ ਨੇ। ਇੱਕ ਉਹਨਾਂ ਜਿਹੜਾ ਉਹਨਾਂ ਦਾ ਲੀਡਰ ਆ ਭਾਵੇਂ ਆਰਐਸਐਸ ਤੋਂ ਟੁੱਟਿਆ ਪਰ ਉਹਨੇ ਉਸੇ ਪੈਟਰਨ ਦੇ ਉੱਤੇ ਹੀ ਬਣਾਈ ਆਰਗੇਨਾਈਜੇਸ਼ਨ ਮੁਸਲਮਾਨਾਂ ਦੇ ਅਗੇਂਸਟ ਨਫ਼ਰਤ। ਔਰ ਉਸ ਤੋਂ ਪਹਿਲਾਂ ਜਦੋਂ ਯੋਧਾ ਅਕਬਰ ਫਿਲਮ ਰਿਲੀਜ਼ ਹੋਈ ਉਦੋਂ ਵੀ ਉਹਨੇ 2-3 ਜ਼ਿਲ੍ਹਿਆਂ 'ਚ ਵਾਇਲੈਂਸ ਕੀਤੀ ਔਰ ਪਿਛਲੀਆਂ ਚੋਣਾਂ ਵੇਲੇ ਪਿਛਲੇ ਸਾਲ ਉੱਥੋਂ ਮੋਦੀ ਦੇ ਨਾਲ ਇਸ ਬੰਦੇ ਨੇ ਜਿਹੜਾ 80 ਸਾਲਾਂ ਦਾ ਖਾਸ ਮੁਲਾਕਾਤ ਵੀ ਕੀਤੀ। ਸੋ ਜ਼ਾਹਰ ਹੈ ਕਿ ਵੀ ਜਿੱਥੇ ਲੱਖਾਂ ਲੋਕ ਆਪਣੇ ਉਹਨਾਂ ਹੀਰੋਆਂ ਨੂੰ ਯਾਦ ਕਰ ਰਹੇ ਨੇ ਜਿਨ੍ਹਾਂ ਨੇ ਪੇਸ਼ਵਾ ਬ੍ਰਾਹਮਣਾਂ ਨੂੰ ਹਰਾਇਆ, ਉੱਥੇ ਉਹਨਾਂ ਨੇ ਆ ਕੇ ਉਹ ਭਗਵੇ ਰੰਗ ਦੇ ਝੰਡੇ ਔਰ ਪੱਥਰਬਾਜ਼ੀ ਸ਼ੁਰੂ ਕਰਤੀ ਔਰ ਦੂਜਾ ਔਰ ਹੌਲੀ ਉਹ ਸਾਰੇ ਮਾਹੌਲ ਨੂੰ ਵਾਇਲੈਂਟ ਬਣਾਇਆ। ਔਰ ਮੈਂ ਦੇਖ ਰਿਹਾ ਸੀ ਟੀਵੀ ਦੇ ਉੱਤੇ ਵੀ 1-2 ਡਿਬੇਟਸ, ਮਰਾਠਾ ਲੀਡਰਸ਼ਿਪ ਜਿਹੜੀ ਹੈ ਉਹ ਸਮਝਦੀ ਹੈ ਸਾਰੀ ਖੇਡ ਨੂੰ ਕਿਉਂਕਿ ਮੋਦੀ ਹੁਣ ਜਿਹੜਾ ਆਰਐਸਐਸ ਨੂੰ ਈਵਨ ਜਿਵੇਂ ਮੈਂ ਕਿਹਾ ਕਿ ਮਰਾਠਿਆਂ ਦੀਆਂ ਦੋਨੋਂ ਹੀ ਆਰਗੇਨਾਈਜੇਸ਼ਨ ਜਿਹੜੀਆਂ ਨੇ ਭਰਾ ਨੇ ਕਜ਼ਨ ਉਦਵ ਔਰ ਰਾਜ ਠਾਕਰੇ, ਲੇਕਿਨ ਉਹ ਪਸੰਦ ਨਹੀਂ ਕਰਦੀਆਂ। ਪਰ ਸਮਹਾਉ ਪਿਛਲੀ ਚੋਣ ਵੇਲੇ ਬੀਜੇਪੀ ਨੰਬਰ 1 ਪਾਰਟੀ ਦੇ ਤੌਰ ਤੇ ਉੱਭਰੀ ਔਰ ਉਹਨਾਂ ਨੇ ਇੱਕ ਨਾਮ ਨੇ ਹਾਥ ਜਿਹਾ ਮਰਾਠਾ ਫੜਨਾਵੀਸ ਉਹਨੂੰ ਮੁੱਖ ਮੰਤਰੀ ਬਣਾਇਆ ਹੋਇਆ। ਮਰਾਠੇ ਇਸ ਖੇਡ ਨੂੰ ਸਮਝਦੇ ਨੇ ਕਿ ਵੀ ਇਹ ਸਾਨੂੰ ਅਲਟੀਮੇਟਲੀ ਆਰਐਸ ਹਿੰਦੂਤਵੀ ਦਲਿਤਾਂ ਨੂੰ ਵੀ ਦੁਸ਼ਮਣ ਸਮਝਦੇ ਨੇ, ਮਰਾਠਿਆਂ ਨੂੰ ਵੀ ਸਮਝਦੇ ਨੇ ਵੀ ਇਹਨਾਂ ਨੂੰ ਆਪਸ ਟਕਰਾ ਦਿਓ। ਔਰ ਮੈਂ ਜਦੋਂ ਟੀਵੀ ਡਿਬੇਟ ਦੇਖੀ ਮੈਂ ਕਿਹਾ ਵਾਹ, ਉਹ ਜਿਹੜਾ ਈਵਨ ਮਰਾਠਾ ਨੁਮਾਇੰਦਾ ਹੈ ਉਹਨੇ ਕਿਹਾ ਜੀ ਅਸੀਂ ਸਭ ਤੋਂ ਪਹਿਲਾਂ ਤਾਂ ਕੰਡੈਮ ਕਰਦੇ ਹਾਂ ਇਹ ਸਾਰੀ ਖੇਡ, ਅਸੀਂ ਇਹ 200 ਸਾਲ ਤੋਂ ਦਿਨ ਮਨਾਇਆ ਜਾਂਦਾ ਹੈ, ਕਦੇ ਵੀ ਇਸ ਦੇ ਉੱਤੇ ਕੋਈ ਟੱਕਰ ਨਹੀਂ। ਔਰ ਦੋਨਾਂ ਨੂੰ ਇਹ ਗੱਲ ਸਮਝ ਆਈ ਹੈ ਕਿ ਗੱਲ ਜਿਹੜੀ ਹੈ ਇਹ ਬ੍ਰਾਹਮਣਵਾਦ ਦੇ ਖਿਲਾਫ ਲੜਾਈ ਦੀ ਹੈ। ਔਰ ਈਵਨ ਜਿਗਨੇਸ਼ ਮੇਵਾਨੀ ਜਿਹੜਾ ਉੱਥੇ ਸਟਾਰ ਸਪੀਕਰ ਸੀ ਭੀਮਾ ਕੋਰੇਗਾਂਵ ਵਾਲੇ ਇਕੱਠ ਦੇ ਵਿੱਚ, ਉਹਨੇ ਇੱਕ ਇੰਟਰਵਿਊ ਦੇ ਵਿੱਚ ਵੀ ਇਹ ਬੜੀ ਕਲੀਅਰਲੀ ਕਿਹਾ ਕਿ ਵੀ ਇਹ ਜਿਹੜਾ ਸਾਰਾ ਪਾਰਟ ਹੈ ਸਾਡੀ ਜਿਹੜੀ ਲੜਾਈ ਹੈ, ਉਹਨੂੰ ਪੁੱਛਿਆ ਕਿ ਵੀ who were the people who tried to disrupt the Algar Parishad and attacked the Dalit? ਸੇ ਕੌਣ ਲੋਕ ਨੇ ਜਿਨ੍ਹਾਂ ਨੇ ਉੱਥੇ ਹਮਲਾ ਕੀਤਾ? ਤੇ the people who attacked us are those who are not comfortable with Dalit assertion and their mobilization. ਜਿਹੜੇ ਸਾਡੀ ਤਾਕਤ ਤੋਂ ਖੌਫਜ਼ਦਾ ਨੇ ਉਹਨੂੰ ਪਸੰਦ ਨਹੀਂ ਕਰਦੇ। As I understand, these attacks were carried out by supporters of BJP and Rashtriya Swayamsevak Sangh. These organizations are the modern day Peshwas representing Brahmanism in its worst form. ਉਹਨਾਂ ਨੇ ਕਿਹਾ ਜੀ 200 ਸਾਲ ਪਹਿਲਾਂ ਵੀ ਅਸੀਂ ਪੇਸ਼ਵਾ ਦੇ ਖਿਲਾਫ ਲੜੇ ਸੀ, ਬ੍ਰਾਹਮਣਾਂ ਦੇ ਜਿੱਤ ਹਾਸਲ। ਇਹ ਮਾਡਰਨ ਡੇ ਪੇਸ਼ਵਾ ਨੇ ਜਿਹੜੇ ਕਿ ਬੜੇ ਖਤਰਨਾਕ ਕਿਸਮ ਦੇ ਨੇ। 200 years ago our forefathers fought against the Peshwas. Today Dalits of my generation are fighting against the new Peshwas. Why can't Dalits peacefully commemorate the anniversary of the Bhima Koregaon battle? They have resorted to such method because they are scared of Dalit assertion. So ਜ਼ਾਹਰ ਹੈ ਕਿ ਵੀ ਇਹ ਖੇਡ ਸਾਹਮਣੇ ਕਿ ਵੀ ਇਹ ਉਹਨੇ ਕਿਹਾ ਇਸੇ ਨਹੀਂ ਜਗਵਾਨੀ ਨੇ ਉਹਨੇ ਕਿਹਾ ordinary people are being attacked in the name of the cow, ਘਰ ਵਾਪਸੀ and love jihad. Every time there is violence against Dalit, Modi does nothing but shed crocodile tears while openly patronizing the oppressors. What else would you call them if not the new Peshwas? ਉਹਨੇ ਕਿਹਾ ਜੀ ਇਹਨਾਂ ਨੂੰ ਨਵੇਂ ਪੇਸ਼ਵਾ ਨਾ ਕਵਾਂਗੇ ਤੇ ਕੀ ਕਵਾਂਗੇ। ਸੋ ਅਸੀਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਲੀਡਰਸ਼ਿਪ ਦੀ ਤਾਰੀਫ ਕਰਦੇ
ਕਿ ਉਹਨਾਂ ਨੇ ਇਹਦੇ 'ਚ ਸ਼ਿਰਕਤ ਕੀਤੀ। ਉੱਥੇ ਅਸੀਂ ਸਮਝਦੇ ਹਾਂ ਕਿ ਇਹ ਹੁਣ ਵਕਤ ਹੈ ਜਿਹਨੂੰ ਕਹਿੰਦੇ ਨੇ ਕਿ ਵੀ ਚੋਟ ਨਗਾਰੇ ਤੇ ਵੱਜ ਚੁੱਕੀ ਹੈ ਔਰ ਸਿੱਖ ਕੌਮ ਨੂੰ ਇਹ ਖੇਡ ਸਮਝ ਲੈਣੀ ਚਾਹੀਦੀ ਹੈ ਕਿ ਜਿਵੇਂ ਮੈਂ ਬੈਂਜਾਮਿਨ ਫਰੈਂਕਲਿਨ ਦੀਆਂ ਲਾਈਨਾਂ ਅਕਸਰ ਦੁਹਰਾਉਂਦਾ ਹੁੰਦਾ ਕਿ ਵੀ ਆਲ ਸ਼ੁੱਡ ਹੈਂਗ ਟੂਗੈਦਰ ਅਦਰਵਾਈਜ਼ ਵੀ ਵਿਲ ਬੀ ਹੈਂਗਡ ਸੈਪਰੇਟਲੀ। ਇਸ ਵੇਲੇ 200 ਮਿਲੀਅਨ ਮੁਸਲਮਾਨ, 150 ਮਿਲੀਅਨ ਤੋਂ ਜ਼ਿਆਦਾ ਦਲਿਤ, ਟ੍ਰਾਈਬਲਸ ਜਿਹੜੇ ਬਹੁਜਨ ਜੇ ਕਹੀਏ ਉਹ ਤਾਂ 85% ਬਣ ਜਾਂਦੇ ਨੇ। ਕੁੱਲ ਮਿਲਾ ਕੇ 30 ਮਿਲੀਅਨ ਸਿੱਖ, 30 ਮਿਲੀਅਨ ਈਸਾਈ ਔਰ ਦੂਸਰੇ ਵੀ ਜਿਹੜੇ ਓਪਰੈਸਡ ਲੋਕ ਨੇ ਉਹਨਾਂ ਨੂੰ ਇਕੱਠੇ ਹੋ ਕੇ ਇਹ ਦੇਖੋ ਲੜਾਈ ਆਈਡੀਆਜ਼ ਦੀ ਹੁੰਦੀ ਹੈ। ਇਹ RSS ਦੀ ਵਰਣ ਵਿਵਸਥਾ ਦੀ ਆਈਡੀਓਲੋਜੀ ਵਿਚਾਰਧਾਰਾ, ਜੇ ਇਹ ਜਿੱਤ ਗਏ ਇਸ ਲੜਾਈ ਫਿਰ ਉਹੀ ਕਾਸਟ ਸਿਸਟਮ ਵਾਪਸ ਮਨੂ ਸਮ੍ਰਿਤੀ ਕਨਸਟੀਟਿਊਸ਼ਨ ਹੋਏਗਾ। ਫਿਰ ਆਜ਼ਾਦੀ ਜਾਂ ਦੂਸਰੀ ਤਾਂ ਦੂਰ ਦੀ ਗੱਲ, ਬ੍ਰਾਹਮਣ ਦੀ ਡੋਮੀਨੈਂਸ ਚੋਂ ਹੀ ਜਿਹੜੇ ਨੇ ਲੋਕ ਨਹੀਂ ਨਿਕਲ ਸਕਣਗੇ। ਸੋ ਅਸੀਂ ਪੂਰੀ ਹਮਾਇਤ ਦਿੰਦੇ ਹਾਂ ਆਪਣੇ ਦਲਿਤ ਭਰਾਵਾਂ ਭੈਣਾਂ। ਜੀ ਡਾਕਟਰ ਸਾਹਿਬ, ਬਿਲਕੁਲ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਕਰ ਦਈਏ। ਵੀਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਅਜਿਹਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦੀ ਗੱਲ ਨੂੰ ਲਗਾਤਾਰਤਾ ਨਾਲ ਕਰ ਰਿਹਾ ਹੈ। ਅਸੀਂ ਚਾਹੁੰਦੇ ਹਾਂ ਕਿ ਇਹ ਜੋ ਗੱਲ ਹੈ ਇਸ ਤਰ੍ਹਾਂ ਹੀ ਤੁਰੀ ਰਹੇ ਤਾਂ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਜਿਸ ਤਰ੍ਹਾਂ ਕਿ ਡੋਨੇਸ਼ਨ ਦੇ ਬਟਨ ਤੇ ਕਲਿੱਕ ਕਰ ਸਕਦੇ ਹੋ, ਫਿਰ ਪੇਪਲ ਤੇ ਕਲਿੱਕ ਕਰਕੇ ਮੰਥਲੀ ਡੋਨੇਟ ਕਰ ਸਕਦੇ ਹੋ ਜਾਂ ਤੁਸੀਂ ਵਨ ਟਾਈਮ ਡੋਨੇਟ ਕਰ ਸਕਦੇ ਹੋ ਜਾਂ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਮੇਲ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਸਾਡੇ ਇਸ ਨੰਬਰ ਤੇ 516-406-0694। ਫਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।